ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਲਿਖਤ ਆਈ ਹੈ ਅੰਮ੍ਰਿਤਸਰ ਤੋਂ ਲੀ ਬੌਸ ਦੀ ਆਈਡੀ ਤੋਂ। ਇਹ ਲਿਖਦੇ ਹਨ, ਮੇਰੀ ਕੌਮ ਦੇ ਵਾਰਸੋ ਜਾਗਦੇ ਕੇ ਸੁੱਤੇ, ਜਾਗੋ ਸਿੱਖੋ ਜਾਗੋ, ਮਜਬੂਰ ਕਰਤਾ ਕੌਮ ਨੂੰ ਇਹਨਾਂ ਆਪੂ ਬਣੇ ਕੌਮ ਦੇ ਠੇਕੇਦਾਰਾਂ ਨੇ। ਇੱਕ ਪਾਸੇ ਕੌਮ ਪੰਤੂ ਹੋ ਰਿਹਾ ਫਿਰਕਾ ਪ੍ਰਸਤ ਅੱਤਵਾਦੀ ਸਰਕਾਰਾਂ ਵੱਲੋਂ ਕਹਿਰ ਜ਼ੁਲਮ, ਦੂਜੇ ਪਾਸੇ ਹੋਮੇ ਦੇ ਪੱਠੇ ਖਾਣ ਵਾਲੇ ਲੀਡਰਾਂ ਵੱਲੋਂ ਬਣਾਈਆਂ ਜਾ ਰਹੀਆਂ ਧੜਾਧੜ ਨਿਤ ਨਵੀਆਂ ਜਥੇਬੰਦੀਆਂ ਕੌਮ ਲਈ ਉਸਾਰੂ ਦੀ ਥਾਂ ਕੌਮ ਮਾਰੂ ਸਾਬਤ ਹੋ ਰਹੀਆਂ ਹਨ। ਕੌਮੀ ਪਰਵਾਨੇ ਕਰਨ ਤੇ ਕੀ ਕਰਨ, ਗਹਿਰੀ ਸੋਚ ਦਾ ਵਿਸ਼ਾ। ਕੌਮ 'ਚ ਭਾਵੇਂ ਨਹੀਂ ਘਾਟ ਪਤੰਗਿਆਂ ਦੀ ਪਰ ਧਮਕੜਾਂ ਦੀ ਭਰਮਾਰ। ਜਗਜਾਰ ਹੈ ਪਰਵਾਨਿਆਂ ਨੂੰ ਜ਼ੁਲਮ ਦੀ ਬਲਦੀ ਲਾਟ ਅਮਰੀਕਾ ਤੋਂ ਦਿਸਦੀ ਆ। ਬਾਪੂ ਸੁਰ ਸਿੰਘ ਜੀ ਨੂੰ ਆਪਾ ਵਾਰਨ ਲਈ ਪਹੁੰਚ ਗਏ ਪਰ ਪਤੰਗਿਆਂ ਦੇ ਭੇਸ 'ਚ ਛਿਪੇ ਵੱਡੇ ਵੱਡੇ ਧਮਕੜ ਜੋ ਅੱਤਵਾਦੀ ਹਿੰਦੂ ਏਜੰਸੀਆਂ ਦੇ ਕਈ ਲੱਗ ਅਖੌਤੀ ਜਥੇਬੰਦੀਆਂ ਬਣਾਉਣ 'ਚ ਲੱਗੇ ਅਖੌਤੀ ਦਲੇ ਜੋ ਸਰਕਾਰਾਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਨੇ ਕਿ ਸ਼ਾਇਦ ਪੰਥ ਨਾਲ ਗੱਦਾਰੀ ਕਰਕੇ ਕੋਈ ਟੁੱਕੜ ਬੁਰਕੀ ਪੈ ਜਾਵੇ। ਖਾਲਸਾ ਜੀ ਅੱਜ ਅਖੌਤੀ ਲੀਡਰਾਂ ਦੀ ਬਹੁ ਗਿਣਤੀ ਤਿਆਰ ਆ ਟੁੱਕੜ ਬੋਚਾਂ ਦੀ ਕਤਾਰ 'ਚ ਖਲੋਣ ਲਈ। ਪੰਥ ਕੌਮ ਨਾਲ ਗੱਦਾਰੀ ਕਰਕੇ ਦੁਨੀਆ ਦੀ ਸਰਦਾਰੀ ਲੈਣ ਵਾਲਿਆਂ ਦੀ ਕਤਾਰ 'ਚ ਲੱਗਣ ਵਾਲੇ ਇੱਥੋਂ ਮਰਨਾ ਵੀ ਆ ਤੇ ਚੇਤੇ ਰੱਖਿਓ ਬਾਦਲ ਵਾਂਗ ਇੱਥੇ ਵੀ ਛਿੱਤਰ ਅੱਗੇ ਵੀ। ਇੱਕ ਗੱਲ ਹੋਰ ਚੇਤੇ ਰੱਖਿਓ, ਜਿੱਥੋਂ ਟੁੱਕੜ ਭਾਲਦੇ ਹੋ ਉਹਨਾਂ ਨੂੰ ਪਤਾ ਕਿ ਜਿਹੜੇ ਲੋਕ ਆਪਣੇ ਗੁਰੂ ਤੇ ਪੰਥ ਨਾਲ ਗੱਦਾਰੀ ਕਰ ਸਕਦੇ ਨੇ ਉਹ ਕਿਸੇ ਦੇ ਨਹੀਂ। ਅਜੇ ਵੀ ਸਮਾਂ ਹੈ, ਛੱਡੋ ਆਪੋ ਦਾਬੀ, ਬੰਦ ਕਰੋ ਨਿੱਕੀਆਂ ਨਿੱਕੀਆਂ ਆਪਣੀਆਂ ਦੁਕਾਨਾਂ ਜੋ ਸਰਕਾਰ ਦੇ ਕਹਿਣ ਤੇ ਚਲਾ ਰਹੇ ਹੋ। ਸਭ ਜਥੇਬੰਦੀਆਂ ਨਦੀਆਂ ਨਾਲਿਆਂ ਦੇ ਸਮਾਨ ਪਰ ਜ਼ੁਲਮ ਦਾ ਨਾਸ਼ ਕਰਨ ਲਈ ਪੰਥ 'ਚ ਮਿਲ ਸਮੁੰਦਰ ਰੂਪ ਹੋ ਸੁਨਾਮੀ ਬਣਨ ਦੀ ਲੋੜ। ਇੱਕ ਹੋਰ ਵਿਸ਼ਾ ਤੁਹਾਡੇ ਧਿਆਨ ਗੋਚਰਾ, ਜੇ ਸਮਾਂ ਰਹਿੰਦਿਆਂ ਬਚ ਸਕਦੇ ਹੋ ਤਾਂ ਬਚ ਜਾਓ, ਇਹਨਾਂ ਡੱਡੇ ਡੇਰਿਆਂ ਤੋਂ ਪਿੱਛਾ ਛੁਡਾਓ। ਗੁਰੂ ਦੀ ਫੌਜ ਕਿਰਤੀ ਤੇ ਕਿਰਤ ਕਰਨ ਵਾਲੀ ਹੈ, ਕਿਤੇ ਸਿਧਾਂਤ ਨਹੀਂ ਸਿੱਖੀ ਦਾ ਡੱਡੇ ਡੇਰੇ ਬਣਾ ਕੇ ਕਬਰਾਂ ਬਣਾਉਣ ਦਾ। ਜਾਗੋ ਸਿੱਖੋ ਜਾਗੋ। ਸਭ ਡੱਡੇ ਡੇਰੇ ਕਬਰਾਂ ਦੇ ਸਮਾਨ ਜਾ ਕੇ ਵੇਖ ਲੋ, ਫੋਟੋਆਂ ਦੀ ਪੂਜਾ ਹੁੰਦੀ ਹੈ। ਸ਼ਬਦ ਦਾ ਪੁਜਾਰੀ ਸੇ ਕਬਰਾਂ ਪੂਜ ਰਿਹਾ ਹੈ ਅੱਜ। ਆਪਣੇ ਗੁਰੂ ਸਾਹਿਬਾਨਾਂ ਵੱਲ ਝਾਤੀ ਮਾਰੋ, ਆਪ ਅੱਗੇ ਹੋ ਕੇ ਲੜੇ, ਆਪਣੇ ਪੁੱਤ ਸ਼ਹੀਦ ਕਰਵਾਏ ਪਰ ਆਪ ਖੰਡੀ ਚਾਹੁੰਦੇ ਤੁਹਾਡੇ ਪੁੱਤ ਮਰਵਾ ਕੇ ਆਪੋ ਭੋਰਿਆਂ 'ਚ ਲੁਕਣਾ। ਸਮਾਂ ਆ ਚੁੱਕਿਆ ਹੈ ਕਿ ਜਾਗ ਜਾਵੋ, ਕੁੰਭ ਕਰਨੀ ਨੀਂਦ 'ਚੋਂ, ਨਹੀਂ ਤਾਂ ਹੁਣ ਹੋਣ ਵਾਲਾ ਅਗਲਾ ਘੱਲੂਕਾਰਾ ਪਿਛਲੇ ਸਾਰਿਆਂ ਨੂੰ ਮਾਤ ਪਾ ਜਾਓ ਜਿਹਦੀ ਤਿਆਰੀ ਅੱਤਵਾਦੀ ਹਿੰਦੂ ਸਰਕਾਰ ਬਾਦਲ ਨਾਲ ਮਿਲ ਕੇ ਕਰੀ ਬੈਠਾ। ਅਗਰ ਐਸਾ ਹੋਇਆ ਤਾਂ ਜਿੱਥੇ ਬਾਦਲ ਹਿੰਦੂ ਸਰਕਾਰ ਦੋਸ਼ੀ ਹੋ ਉੱਥੇ ਜਿਹੜੇ ਧਮਕੜ ਲੀਡਰ ਵੱਖ-ਵੱਖ ਜਥੇਬੰਦੀਆਂ ਬਣਾ ਕੇ ਕੌਮ ਨੂੰ ਖੇਰੂ ਕਰਨ 'ਚ ਲੱਗੇ ਹਨ ਉਹਨਾਂ ਦਾ ਕਸੂਰ ਇਹਨਾਂ ਸਰਕਾਰਾਂ ਤੋਂ ਕਿਤੇ ਵੱਧ ਹੋ। ਕੌਮੀ ਪਰਵਾਨਿਓ ਯਾਦ ਰੱਖਿਓ। ਜੀ ਡਾਕਟਰ ਸਾਹਿਬ ਲੀ ਬੌਸ ਉਹਨਾਂ ਨੇ ਨਾਂ ਰੱਖਿਆ ਹੋਏਗਾ ਜੀ, ਵੈਸੇ ਜਾਪਾਨੀ ਤਾਂ ਨਹੀਂ ਲੱਗਦੇ ਕਿਉਂਕਿ ਜਿਵੇਂ ਉਹਨਾਂ ਨੇ ਲਿਖਿਆ ਸੋਲਿਡ ਠੋਸ ਸਿੱਖ ਦੀ ਸੋਚ ਹੈ ਜੀ। ਔਰ ਕੁੱਲ ਮਿਲਾ ਕੇ ਉਹਨਾਂ ਨੂੰ ਦੁੱਖ ਹੈ ਕਿ ਕਿਵੇਂ ਅੱਜ ਦੇ ਇਸ ਮਾਹੌਲ 'ਚ ਜਿੱਥੇ ਕਿ ਸੁਚੱਜੀ ਅਗਵਾਈ ਹੋਣੀ ਚਾਹੀਦੀ ਹੈ ਔਰ ਜਿਹੜੀ ਪਤੰਗੇ ਦੇ ਸਕਦੇ ਨੇ, ਪਤੰਗੇ ਉਹੀ ਨੇ ਜਿਹੜੇ ਸ਼ਮਾ ਤੇ ਕੁਰਬਾਨ ਹੋ ਜਾਂਦੇ ਨੇ ਤੇ ਭਮੱਕੜ ਉਹ ਨੇ ਜਿਹੜੇ ਗੇੜਾ ਦੇ ਕੇ ਵਾਪਸ ਮੁੜ ਜਾਂਦੇ ਨੇ। ਸੋ ਕਹਿੰਦੇ ਨੇ ਵੀ ਭਮੱਕੜਾਂ ਦੀ ਭਰਮਾਰ ਹੈ, ਪਤੰਗਿਆਂ ਦੀ ਵੀ ਵੈਸੇ ਘਾਟ ਨਹੀਂ, ਪਰ ਇਹ ਟੁੱਕੜ ਬੋਚ ਜਿਹੜੇ ਨੇ ਇਹ ਆਪਣੀਆਂ ਆਪਣੀਆਂ ਜਥੇਬੰਦੀਆਂ ਔਰ ਆਪਣੇ ਝੰਡੇ ਲੈ ਕੇ ਸਰਕਾਰ ਤੋਂ ਮੁੜ ਪਵਾਉਂਦੇ ਨੇ। ਉਹਨਾਂ ਕਿਹਾ ਵੀ ਇਹ ਬਾਦਲ ਵਾਂਗ ਇੱਥੇ ਵੀ ਛਿੱਤਰ ਖਾਣਗੇ ਤੇ ਅਕਾਲ ਪੁਰਖ ਦੀ ਦਰਗਾਹ 'ਚ ਵੀ, ਕਿਉਂਕਿ ਜਿਹਨੇ ਵੀ ਗੁਰੂ ਤੇ ਪੰਥ ਨਾਲ ਗੱਦਾਰੀ ਕੀਤੀ ਹੈ ਉਹ ਕਦੇ ਵੀ ਜਿਹੜਾ ਉਹ ਸਰਵਾਈਵ ਨਹੀਂ ਕਰਦਾ ਔਰ ਉਹਦਾ ਕੱਖ ਨਹੀਂ ਬਣਦਾ। ਔਰ ਨਾਲ ਹੀ ਉਹਨਾਂ ਨੇ ਫਿਰ ਇਹ ਅਪੀਲ ਵੀ ਕੀਤੀ ਕਿ ਭਾਈ ਇਹ ਕੱਲੀਆਂ ਕੱਲੀਆਂ ਲਹਿਰਾਂ 'ਚ ਨਾ ਰਹੀਏ, ਇਹਨੂੰ ਇੱਕ ਸੁਨਾਮੀ ਬਣਾਈਏ ਕੌਮ ਦੀ ਆਜ਼ਾਦੀ ਲਈ ਜੀ। ਔਰ ਦੂਸਰੀ ਉਹਨਾਂ ਦੀ ਵਾਰਨਿੰਗ ਡੇਰੇਦਾਰਾਂ ਤੋਂ ਹੈ ਕਿ ਵੀ ਇਹ ਡੇਰਿਆਂ ਦੇ ਵਿੱਚ ਜਿੱਥੇ ਕਿ ਫੋਟੋਆਂ ਦੀ ਔਰ ਕਬਰਾਂ ਦੀ ਪੂਜਾ ਔਰ ਸਿੱਖੀ ਜਿਹੜੀ ਹੈ ਕਿਰਤੀ ਸਿੱਖਾਂ ਦਾ ਧਰਮ ਹੈ, ਉਹ ਕਿਹਾ ਵੀ ਆਹ ਡੇਰੇਦਾਰ ਔਰ ਇਸ ਕਿਸਮ ਦੇ ਲੋਕ ਜਿਹੜੇ ਨੇ ਦੂਸਰਿਆਂ ਦੇ ਪੁੱਤ ਤਾਂ ਮਰਵਾਉਣ ਨੂੰ ਪ੍ਰੇਰਣਗੇ, ਆਪ ਭੌਰਿਆਂ ਦੇ ਵਿੱਚ ਲੁਕੇ ਹੋਏ ਨੇ। ਔਰ ਉਹਨਾਂ ਨੇ ਫਾਈਨਲੀ ਵਾਰਨਿੰਗ ਦਿੱਤੀ ਹੈ ਵੀ ਜਿਹੜਾ ਦੁਸ਼ਮਣ ਦੀ ਨੀਤੀ ਬਾਦਲ ਨੂੰ ਅੱਗੇ ਲਾ ਕੇ ਜਿਹੜਾ ਅਗਲਾ ਘੱਲੂਕਾਰਾ ਕਰਨ ਦੀ ਹੈ ਜਿਹੜਾ ਕਿ ਬਹੁਤ ਖਤਰਨਾਕ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਫਿਰ ਉਹਦੇ ਲਈ ਇਹ ਸਿਰਫ ਬਾਦਲ ਬ੍ਰਾਂਡ ਲੋਕ ਹੀ ਦੋਸ਼ੀ ਨਹੀਂ ਹੋਣਗੇ ਸਰਕਾਰ ਦੇ ਨਾਲ ਜੀ, ਉਹ ਭਮੱਕੜ ਵੀ ਜਿਹੜੇ ਕਿ ਇਸ ਵੇਲੇ ਪੰਥ ਨੂੰ ਗੁੰਮਰਾਹ ਕਰ ਰਹੇ ਨੇ। ਸੋ ਇਹਨਾਂ ਦੇ ਦੋਨੋਂ ਤਿੰਨੋਂ ਨੁਕਤੇ ਜਿਹੜੇ ਨੇ ਇਹਨਾਂ ਦੀ ਲਿਖਤ ਦੇ ਉਹਨਾਂ ਦੇ ਵਿੱਚ ਭਾਰ ਹੈ, ਵਜਨ ਹੈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਕਿਵੇਂ ਅੱਡ-ਅੱਡ ਆਈਡੀਜ਼ ਦੇ ਥੱਲੇ ਵੀ
ਮਿਸ ਇਨਫੋਰਮੇਸ਼ਨ, ਗਲਤ ਜਾਣਕਾਰੀ ਫੈਲਾਈ ਜਾਂਦੀ ਹੈ, ਉੱਥੇ ਵੀ ਆਪਣੀਆਂ ਧਿਰਾਂ, ਹੁਣ ਨਹੀਂ ਮੈਨੂੰ ਪਤਾ ਐਲਾਨ ਤਾਂ ਹੋ ਗਿਆ ਕਿ ਸਰਬੱਤ ਖਾਲਸਾ ਹੋਣਾ ਹੈ ਅਪ੍ਰੈਲ ਦੇ ਵਿੱਚ, ਹਾਲਾਂਕਿ ਮੈਨੂੰ ਸੀ ਵੀ ਕਿ ਜੇ ਤਖਤ ਸਾਹਿਬ ਤੇ ਰੱਖਣ ਦਾ ਹੈ ਤੇ ਉੱਥੇ ਫਿਰ ਝਗੜੇ ਦਾ ਮੁਕਾਮ ਨਾ ਹੋਏ, ਪਰ ਅੱਜ ਹੀ ਮੈਨੂੰ ਇਹ ਕਲੀਅਰ ਹੋਇਆ ਕਿ 20-25 ਏਕੜ ਜ਼ਮੀਨ ਤਖਤ ਸਾਹਿਬ ਦੇ ਨੇੜੇ ਤੇੜੇ ਕੋਈ ਜਿਹੜੇ ਨੇ ਇਸ ਲਈ ਦੇ ਰਹੇ ਨੇ, ਔਰ ਜਿਵੇਂ ਚੱਬੇ ਦੇ ਵਿੱਚ ਹੋਇਆ ਉਸ ਕਿਸਮ ਦਾ ਹੀ ਹੋਏਗਾ। ਸੋ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਵੇਲੇ ਜਿਹੜੀਆਂ ਪੰਥ ਪ੍ਰਸਤ ਸ਼ਕਤੀਆਂ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਔਰ ਜਿਵੇਂ ਅਮਰੀਕਨਸ ਅਕਸਰ ਵੀ ਐਗਰੀ ਟੂ ਡਿਸਐਗਰੀ ਕਹਿੰਦੇ ਨੇ, ਮਤਭੇਦ ਵੀ ਹੋ ਸਕਦੇ ਨੇ, ਬਹੁਤ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਸ਼ਖਸੀ ਕਲੈਸ਼ ਹੀ, ਇੱਥੇ ਵੀ ਅਸੀਂ ਦੇਖਦੇ ਕਈ ਵਾਰੀ ਬਿਨਾਂ ਕਾਰਨ ਹੀ ਕੋਈ ਜਿਹੜਾ ਤੁਹਾਨੂੰ ਨਹੀਂ ਪਸੰਦ ਕਰਦਾ, ਕਿਉਂਕਿ ਇੱਕ ਪਰਸਨੈਲਿਟੀ ਦੇ ਨਾਲ ਜੁੜੀ ਹੋਈ ਗੱਲ ਹੁੰਦੀ ਹੈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਲਾ ਮਿਲਾ ਕੇ ਜਿਹੜਾ ਡੇਰਾ ਕਲਚਰ ਹੈ ਉਸ ਨੂੰ ਸਰਕਾਰ ਦੀ ਪੁਸ਼ਤਪਨਾਹੀ ਹਾਸਲ ਹੈ, ਉਹ 47 ਤੋਂ ਬਾਅਦ ਹੀ ਰਹੀ ਹੈ, ਕਿਉਂਕਿ ਗੁਰੂ ਨਾਲੋਂ ਤੋੜ ਕੇ ਆਪਣੀ ਸੰਸਥਾ ਦੇ ਨਾਲ ਜੋੜਨਾ, ਔਰ ਆਪਣੇ ਫਿਰ ਹਰ ਇੱਕ ਦਾ ਫੈਮਿਲੀ ਡਾਕਟਰ ਦੀ ਤਰ੍ਹਾਂ ਫੈਮਿਲੀ ਸਾਧ ਵੀ ਹੈ ਜੀ। ਔਰ ਉਹਨਾਂ ਚੋਂ ਜਿਹੜੇ ਤਾਂ ਗੁਰੂ ਦੀ ਗੱਲ ਕਰਦੇ ਨੇ, ਪੰਥ ਨਾਲ ਬਾਣੀ ਨਾਲ ਜੋੜਦੇ ਨੇ, ਉਹਨਾਂ ਨਾਲ ਅੱਗੇ ਤਾਂ ਸਾਡਾ ਸਿਰ ਝੁਕਦਾ, ਪਰ ਬਹੁਤ ਸਾਰੇ ਜਿਹੜੇ ਨੇ ਪੂਪ ਲੀਲਾ ਜ਼ਿਆਦਾ ਹੈ ਔਰ ਬਹੁਤ ਸਾਰੇ ਲੋਕ ਉਸ ਦਾ ਸ਼ਿਕਾਰ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਅੱਜ ਡਿਸਆਨਰ, ਔਰ ਦੂਜਾ ਇੱਕ ਵੱਡਾ ਘੱਲੂਘਾਰਾ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜਾ ਬੀਤਿਆਂ ਨੂੰ ਵੀ ਮਾਤ ਪਾ ਸਕਦਾ ਹੈ, ਕਿਉਂਕਿ ਉਹ ਇਹਨਾਂ ਦੀ ਟੋਟਲ ਵਾਰ ਦੀ ਨੀਤੀ ਦੇ ਥੱਲੇ ਇਸ ਕਿਸਮ ਦਾ ਹੋਏਗਾ। ਔਰ ਇਹ ਜੇ ਅਸੀਂ ਇਸ ਗੱਲ ਨੂੰ ਨਾ ਸਮਝੇ, ਸਿਰ ਨਾ ਜੋੜੇ, ਆਪਣੀ ਤਾਕਤ ਜੋੜ ਕੇ ਕੌਮੀ ਘਰ ਦੇ ਲਈ ਔਰ ਕੌਮੀ ਇੱਜ਼ਤ ਆਬਰੂ, ਸਿੱਖ ਕੌਮ, ਸਿੱਖ ਨੇਸ਼ਨ, ਸਿੱਖ ਧਰਮ ਦੀ ਰਖਵਾਲੀ ਲਈ ਅਸੀਂ ਨਾ ਨਿਤਰੇ ਤੇ ਫਿਰ ਜਿਹੜਾ तुम्हारी दास्तान तक भी ना होगी दास्तानों में, ये गल गलत नहीं है। अल्टीमेटली जाबर फिर कामयाब हो सकते ने अपने उस डर्टी मिशन दे विच। सो इन्हां दा ली बॉस जी दा बहुत बहुत शुक्रिया, उन्होंने सानू लिखिया, पर इन्ने उदास भी ना होण। हुणे असीं गल करके हटे उस धरती दे उत्ते गुरु दी कला वापरदी है और पंथ जिहड़ा है अल्टीमेटली इस दुश्मन नू ਜਿਹੜਾ ਕਿ ਇਸ ਵੇਲੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਵਰਤ ਰਹੇ, ਅਲਟੀਮੇਟਲੀ ਡਿਫੀਟ ਕਰੇਗਾ ਔਰ ਵਿਕਟਰੀ ਪੰਥ ਦੀ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਗਤ ਕਬੀਰ ਜੀ ਦੇ 4 ਸ਼ਲੋਕ ਚੁਣੇ ਨੇ ਜੀ, ਔਰ ਦਰਸ਼ਕ ਇਹਨਾਂ ਨੂੰ ਸਕਰੀਨ ਤੇ ਵੀ ਦੇਖ ਰਹੇ ਹੋਣਗੇ। ਪਹਿਲਾ ਸ਼ਲੋਕ ਹੈ, ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਆਨੰਦ, ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਹੁਣ ਇਹ ਮਰਨਾ ਫਿਜ਼ੀਕਲ ਡੈਥ ਦੀ ਗੱਲ ਨਹੀਂ ਹੈ, ਇਹ ਅੰਦਰੂਨੀ ਹਉਮੈ ਦੀ ਡੈਥ ਹੋਣੀ, ਆਪਣਾ ਆਪਾ ਮਰਨਾ, ਮੈਂ ਦਾ ਮਰਨਾ। ਔਰ ਜਦੋਂ ਇਹ ਮੈਂ ਮਰ ਜਾਂਦੀ ਹੈ, ਕਬੀਰ ਸਾਹਿਬ ਕਹਿੰਦੇ ਨੇ, ਤੇ ਫਿਰ ਆਨੰਦ ਹੀ ਆਨੰਦ ਹੈ, ਫਿਰ ਸਾਰੇ ਵਜੂਦ ਦੇ ਵਿੱਚ ਆਨੰਦ ਹੈ। ਮੋਹਿ ਮਿਲਿਓ ਪ੍ਰਭ ਆਪਣਾ, ਫਿਰ ਨਿਰੰਕਾਰ ਦੇ ਨਾਲ ਮੇਲ ਹੁੰਦਾ ਹੈ। ਸੰਗੀ ਦਾ ਮਤਲਬ ਹੈ ਗਿਆਨ ਇੰਦਰੇ, ਜਿਹੜੇ ਆਲਰੇਡੀ ਪਹਿਲਾਂ ਵਾਸਨਾਵਾਂ ਵੱਲ, ਕਾਮਨਾਵਾਂ ਵੱਲ ਕਦੇ ਕਿਤੇ ਜਿਹੜਾ ਮਨ ਟਿਕਦਾ ਨਹੀਂ ਸੀ, ਟਿਕਣ ਨਹੀਂ ਸੀ ਦਿੰਦੇ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਠਾਂ ਭਾਲੇ। ਉਹ ਫਿਰ ਇੱਕ ਟਿਕਾ ਚ ਆ ਜਾਂਦਾ ਹੈ। ਅਗਲਾ ਸ਼ਲੋਕ ਵੀ ਫਿਰ ਉਹ ਅਵਸਥਾ ਬਣਦੀ ਹੈ ਜਦੋਂ ਨਿਰੰਕਾਰ ਨਾਲ ਮੇਲ ਹੁੰਦਾ ਹੈ, ਰੱਬ ਅੰਦਰ ਵਸਦਾ ਹੈ। ਫਿਰ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਫਿਰ ਇਹ ਹੁੰਦਾ ਹੈ ਕਿ ਭਾਈ ਮੇਰੇ ਤੋਂ ਬੁਰਾ ਹੋਰ ਕੋਈ ਨਹੀਂ, ਮੈਂ ਸਭ ਤੋਂ ਬੁਰਾ। ਹੁਣ ਇਹ ਇਸ ਲਈ ਹੈ ਕਿ ਜਦੋਂ ਸਾਡੀ ਹਉਮੈ ਹੁੰਦੀ ਹੈ, ਅਸੀਂ ਦੂਜਿਆਂ ਦੇ ਵਿੱਚ ਗਲਤੀਆਂ ਲੱਭਦੇ, ਆਪਣੇ ਆਪ ਨੂੰ ਅਸੀਂ ਸਮਝਦੇ ਹਾਂ ਵੀ ਅਸੀਂ ਦੁੱਧ ਧੋਤੇ। ਤੇ ਜਦੋਂ ਨਿਰੰਕਾਰ ਦੇ ਨਾਲ ਮੇਲ ਹੁੰਦਾ ਹੈ, ਨਿਰੰਕਾਰ ਵਸਦੇ ਨੇ, ਫਿਰ ਇਹ ਫੀਲਿੰਗ ਹੁੰਦੀ ਹੈ ਕਿ ਭਾਈ ਮੇਰੇ ਤੋਂ ਹੋਰ ਕੌਣ ਬੁਰਾ ਹੋ ਸਕਦਾ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਸਾਡੇ ਬਿਨਾਂ ਉਹ ਸਾਰੇ ਹੀ ਭਲੇ ਨੇ। ਔਰ ਉਹਨੇ ਕਿਹਾ ਵੀ ਜਦੋਂ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਭਾਈ ਸਾਰੇ ਹੀ ਚੰਗੇ ਨੇ, ਫਿਰ ਸਾਰੇ ਹੀ ਮਿੱਤਰ ਲੱਗਣ ਲੱਗ ਜਾਂਦੇ ਨੇ, ਫਿਰ ਤਾਂ ਕੋਈ ਬੁਰਾ ਲੱਗਦਾ ਹੀ ਨਹੀਂ ਹੈ। ਭਲਾ ਬੁਰਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਜਦੋਂ ਸਾਰੇ ਹੀ ਚੰਗੇ ਲੱਗਣ ਲੱਗ ਜਾਣ, ਫਿਰ ਦਰਾਣੀਆਂ ਜਠਾਣੀਆਂ ਦੀ ਲੜਾਈ ਵੀ ਨਹੀਂ ਹੁੰਦੀ, ਫਿਰ ਵੀ ਕਹਿੰਦੇ ਚਲੋ ਜੀ ਕੋਈ ਨਹੀਂ, ਆਪਣਾ ਕੀਤਾ ਹਰ ਕੋਈ ਕਰੇਗਾ, ਸਾਰੇ ਹੀ ਚੰਗੇ ਨੇ। ਕਬੀਰ ਆਈ ਮੁਝੇ ਪੈ, ਅਗਲਾ ਸ਼ਲੋਕ ਹੈ, ਅਨਿਕ ਕਰੇ ਕਰ ਭੇਸ,
ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਹੁਣ ਆ ਗਈ ਮਾਇਆ ਮਾਈ ਕਿ ਭਾਈ ਮੈਨੂੰ ਵੀ ਆ ਗਈ ਠੱਗਣ। ਹੁਣ ਜਿਵੇਂ ਇੱਕ ਥਾਂ ਤੇ ਹੋਰ ਅਸੀਂ ਪੜ੍ਹਦੇ ਆਂ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹਿ ਕਬੀਰ ਭਗਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਹੁਣ ਇਹ ਤਿੰਨਾਂ ਲੋਕਾਂ ਦੀ ਪਿਆਰੀ ਛਨਕ ਛਨਕ ਛਨਨ ਛਨਨ ਕਰਦੀ ਆ ਗਈ ਕਬੀਰ ਸਾਹਿਬ ਕੋਲ ਵੀ। ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ। ਮਾਇਆ ਸਿਰਫ ਡਾਲਰਸ ਜਾਂ ਕਰੰਸੀ ਨੂੰ ਨਹੀਂ ਕਹਿੰਦੇ, ਮਾਇਆ ਇੱਕ ਪਰਦਾ ਹੈ ਜਿਹੜਾ ਕਿ ਤੁਹਾਡਾ ਰੱਬ ਦੇ ਨਾਲ ਵਿਥ ਪਾਉਂਦਾ ਹੈ। ਦੌਲਤ ਤਾਂ ਇੱਕ ਹਿੱਸਾ ਹੈ ਉਸ ਦਾ, ਬਹੁਤ ਸਾਰੇ ਦੌਲਤ ਦੇ ਰੰਗ 'ਚ ਹੀ ਰੰਗੇ ਹੁੰਦੇ ਨੇ, ਹਰੇ ਰੰਗ 'ਚ ਹੀ ਰੰਗੇ ਰਹਿੰਦੇ ਨੇ, ਹਰੇ ਨੋਟ ਹੀ ਲੱਭਦੇ। ਪਰ ਇੱਥੇ ਜਦੋਂ ਇਹ ਇੱਕ ਪਰਦੇ ਦੀ ਗੱਲ ਹੈ ਕਿ ਜਿਹੜੀ ਅਨਿਕ ਕਰੇ ਕਰ ਪੇਸ਼, ਕਈ ਰੂਪਾਂ 'ਚ ਆਏ, ਕਦੇ ਤੁਹਾਡਾ ਈਮਾਨ ਡੋਲਾਉਣ ਲਈ, ਕਦੇ ਤੁਹਾਡਾ ਸਿਦਕ ਡੋਲਾਉਣ ਲਈ, ਕਦੇ ਤੁਹਾਨੂੰ ਫਰਜ਼ ਤੋਂ ਬੇਮੁਖ ਕਰਨ ਲਈ, ਕਦੇ ਜਿਹੜੇ ਕੌਮੀ ਆਜ਼ਾਦੀ ਤੋਂ ਦੌੜੇ ਨੇ, ਇਹ ਵੀ ਇੱਕ ਮਾਇਆ ਦਾ ਹੀ ਰੂਪ ਹੁੰਦਾ ਜਿਹੜਾ ਤੁਹਾਨੂੰ ਸੱਚ ਤੁਸੀਂ ਦੇਖਦੇ ਹੋ, ਦੇਖ ਕੇ ਅੱਖਾਂ ਬੰਦ ਕਰਕੇ ਦੂਜੇ ਪਾਸੇ ਤੁਰ ਪੈਂਦੇ ਹੋ। ਹਮ ਰਾਖੇ ਗੁਰ ਆਪਣੇ। ਹੁਣ ਕਬੀਰ ਸਾਹਿਬ ਕਹਿੰਦੇ ਨੇ ਵੀ ਮੇਰਾ ਨਿਸ਼ਚਾ ਸਤਿਗੁਰੂ ਤੇ ਹੈ, ਤੇ ਬੇਸ਼ੱਕ ਮਾਇਆ ਕਈ ਭੇਸ ਕਰਕੇ ਆਈ ਪਰ ਉਹ ਮੈਨੂੰ ਠੱਗ ਨਹੀਂ ਸਕੀ, ਛਲ ਨਹੀਂ ਸਕੀ, ਕਿਉਂਕਿ ਗੁਰੂ ਦੇ ਉੱਤੇ ਮੇਰਾ ਅਕੀਦਾ ਹੈ। ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਉਹ ਆਪਣੇ ਕੰਮ ਲੱਗੀ ਰਹੀ ਤੇ ਅਲਟੀਮੇਟਲੀ ਉਸ ਦੀਆਂ ਜਿਹੜੀਆਂ ਚਾਲਾਂ ਨੇ ਜਾਂ ਉਸ ਦੇ ਵਾਰ ਨੇ ਉਹ ਨਾਕਾਮਯਾਬ ਹੋਏ। ਔਰ ਅਖੀਰ 'ਚ ਕਬੀਰ ਸਾਹਿਬ ਦਾ ਸ਼ਲੋਕ ਇਸੇ ਹੀ ਥਾਟ ਨੂੰ ਅੱਗੇ ਤੋਰਦੇ ਆ। ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਸੋਈ ਮਾਰੀਏ ਜਹ ਮੂਏ ਸੁਖ ਹੋਏ, ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੇ ਕੋਈ। ਹੁਣ ਗੱਲ ਹਉਮੈ ਦੇ ਕੰਟੈਕਸਟ 'ਚ ਹੀ ਉਹਨਾਂ ਨੇ ਸ਼ੁਰੂ ਕੀਤੀ ਸੀ। ਕਬੀਰ ਜਾ ਦਿਨ ਹਉਮ ਹੁਆ, ਕਿ ਜਿਸ ਦਿਨ ਮੈਂ ਮਰਿਆ। ਹੁਣ ਮਰਨਾ ਕੀ ਹੈ? ਹਉਮੈ ਨੂੰ ਮਾਰਨਾ। ਤੇ ਕਬੀਰ ਸੋਈ ਮਾਰੀਏ ਜਹ ਮੂਏ ਸੁਖ ਹੋਏ, ਵੀ ਉਸ ਚੀਜ਼ ਨੂੰ ਮਾਰੋ ਜਿਹਦੇ ਮਰਨ ਦੇ ਨਾਲ, ਜਿਵੇਂ ਕਹਿੰਦੇ ਨੇ ਵੀ ਮੱਝ ਮਰ ਜਾਏ ਤੇ ਜੂਆਂ ਆਪੇ ਹੀ ਮਰ ਜਾਂਦੀਆਂ, ਕੱਲੀ ਕੱਲੀ ਜੂ ਨੂੰ ਕਿਹੜਾ ਮਾਰਦਾ ਫਿਰੇ? ਜੂਆਂ ਨੇ ਅੱਗੋਂ ਧੱਖਾਂ ਛੱਡੀਆਂ ਹੋਣੀਆਂ, ਉਹਨਾਂ ਦੀਆਂ ਵੀ ਲੀਖਾਂ ਹੋਣੀਆਂ ਅੱਗੋਂ। ਔਰ ਇੱਥੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਉਸ ਹਉਮੈ ਨੂੰ ਮਾਰੋ ਜੈ ਮੂਏ, ਜਿਹਦੇ ਨਾਲ ਸਾਰਿਆਂ ਨੂੰ ਹੀ ਸੁੱਖ ਹੁੰਦਾ ਹੈ, ਭਲੋ ਭਲੋ ਸਭ ਕੋ ਕਹੇ। ਔਰ ਜਦੋਂ ਹਉਮੈ ਮਰ ਗਈ, ਤੁਹਾਡਾ ਮਨ ਸਾਫ਼ ਹੈ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਫਿਰ ਰੱਬ ਵੀ ਆਵਾਜ਼ਾਂ ਮਾਰਦਾ ਫਿਰਦਾ ਵੀ ਕਬੀਰ ਕਬੀਰ। ਔਰ ਇਹ ਹੋਇਆ ਕਿ ਭਲੋ ਭਲੋ ਸਭ ਕੋ ਕਹੇ। ਫਿਰ ਸਾਰੇ ਕਹਿਣਗੇ ਵੀ ਬਹੁਤ ਭਲਾ ਹੈ, ਬਹੁਤ ਭਲਾ ਹੈ, ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਬੁਰੋ ਨਾ ਮਾਨੇ ਕੋਈ। ਫਿਰ ਤੁਹਾਡੀ ਗੱਲ ਨੂੰ ਕੋਈ ਬੁਰਾ ਵੀ ਨਹੀਂ ਮੰਨਦਾ, ਤੁਹਾਨੂੰ ਕੋਈ ਬੁਰਾ ਨਹੀਂ ਕਹਿੰਦਾ, ਕਹੀ ਵੀ ਜਾਏ ਫਿਰ ਫਰਕ ਵੀ ਕੀ ਪੈਂਦਾ ਜੀ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਰਸਾਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।